ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਤੁਰਕੀ ਮੁਲਕ ਦਾ ਇੱਕ ਡੈਲੀਗੇਸ਼ਨ ਉਹਨਾਂ ਦੇ ਡਿਪਟੀ ਫੋਰਨ ਮਿਨਿਸਟਰ ਦੀ ਅਗਵਾਈ ਵਿੱਚ ਦਿੱਲੀ ਆਇਆ ਹੋਇਆ ਹੈ ਅਤੇ ਵਪਾਰਕ ਹਿੱਤਾਂ ਨੂੰ ਅੱਗੇ ਤੋਰਨ ਲਈ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਆਪਰੇਸ਼ਨ ਸੰਦੂਰ ਤੋਂ ਬਾਅਦ ਤੁਰਕੀ ਤੇ ਭਾਰਤ ਵਿਚਾਲੇ ਇਹ ਪਹਿਲੀ ਗਰਮਜੋਸ਼ੀ ਹੈ। ਭਾਰਤ ਵੱਲੋਂ ਤੁਰਕੀ ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਆਪਰੇਸ਼ਨ ਸੰਦੂਰ ਦੌਰਾਨ ਪਾਕਿਸਤਾਨ ਦੀ ਮਦਦ ਕੀਤੀ ਸੀ। ਹੁਣ ਭਾਰਤ ਨੇ ਥੁੱਕਿਆ ਚੱਟ ਕੇ ਜਿਹੜਾ ਵਾਪਸ ਤੁਰਕੀ ਨਾਲ ਸੰਬੰਧ ਜੋੜੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦਾ ਹਾਲ ਇਹੀ ਹੈ ਜਿਹੜਾ ਉਹ ਸਾਡੀ ਜ਼ੁਬਾਨ 'ਚ ਕਹਿੰਦੇ ਨੇ ਕਿ ਕੋਈ ਤਿੜਿਆ ਦੂਸਰੇ ਨੂੰ ਜਿਹੜਾ ਉਹ ਨੀਵਾਂ ਦਿਖਾ ਰਿਹਾ ਔਰ ਬੜੇ ਕਹਿ ਰਿਹਾ ਜੀ ਅਸੀਂ ਸਾਨ ਹੁੰਦੇ ਤੇ ਅਗਲੇ ਨੇ ਜਦੋਂ ਥੱਲੇ ਢਾ ਕੇ ਗੋਡਾ ਧੌਣ ਦੇ ਉੱਤੇ ਰੱਖਿਆ ਤੇ ਕਹਿੰਦਾ ਜਾਣ ਦਿਓ ਸਰਦਾਰ ਸਾਹਿਬ ਅਸੀਂ ਤਾਂ ਗਊ ਦੇ ਜਾਏ। ਸੋ ਭਾਰਤ ਦਾ ਹਾਲ ਬਿਲਕੁਲ ਇਹ ਹੈ ਕਿ ਵੀ ਕਿਸੇ ਵੀ ਸਿਚੁਏਸ਼ਨ ਤੋਂ ਬਾਅਦ ਉਹ ਤਿੜ ਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਬੜਾ ਸੁਪੀਰੀਅਰ ਦਿਖਾ ਕੇ ਦੂਸਰੇ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਨੇ। ਪਰ ਫਿਰ ਇਹੀ ਇਹਨਾਂ ਨੂੰ ਥੁੱਕਿਆ ਚੱਟਣ 'ਚ ਵੀ ਜਿਹੜਾ ਹੈ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਜ਼ਾਹਰ ਹੈ ਕਿ ਭਾਰਤ ਦਾ ਅਜ਼ਰਬਾਈਜਾਨ ਔਰ ਤੁਰਕੀ ਦੇ ਉੱਤੇ ਕਾਫੀ ਨੈਗੇਟਿਵਿਟੀ ਦੇ ਨਾਲ ਉਹ ਪ੍ਰਚਾਰ ਕਰਦੇ ਰਹੇ। ਖਾਸ ਤੌਰ 'ਤੇ ਤੁਰਕੀ ਜਦੋਂ 2019 ਦੇ ਵਿੱਚ ਆਰਟੀਕਲ 370 ਔਰ 35A ਖ਼ਤਮ ਕੀਤਾ, ਭਾਰਤੀ ਪਾਰਲੀਮੈਂਟ ਨੇ ਜਿਹੜੀ ਸੰਵਿਧਾਨ ਦਾ ਇੱਕ ਹਿੱਸਾ ਸੀ, ਬੇਸਿਕ ਡਰਾਫਟ ਦਾ ਹਿੱਸਾ ਸੀ, ਉਦੋਂ ਵੀ ਜਦੋਂ 2019 5 ਅਗਸਤ ਨੂੰ ਇਹ ਹੋਇਆ ਔਰ ਸਤੰਬਰ ਦੇ ਵਿੱਚ ਜਦੋਂ UN ਦਾ ਇੱਥੇ ਸੈਸ਼ਨ ਹੁੰਦਾ ਹੈ ਜਨਰਲ ਅਸੈਂਬਲੀ ਦਾ, ਤੇ ਮਿਸਟਰ ਅਰਦੋਗਾਨ ਨੇ ਖੁੱਲ੍ਹ ਕੇ ਭਾਰਤ ਨੂੰ ਕੰਡੈਮ ਕੀਤਾ ਸੀ ਔਰ ਕਸ਼ਮੀਰ ਦੇ ਲੋਕਾਂ ਦੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜੀ ਹੈ ਸਵੈ ਖੁਦ ਮੁਖਤਾਰੀ ਦੇ ਹੱਕ ਨੂੰ ਤਸਲੀਮ ਕੀਤਾ ਸੀ ਜੀ। ਲਗਾਤਾਰ ਨਾਲੇ ਜਾਰੀ ਰਿਹਾ। ਪਾਕਿਸਤਾਨ ਦੇ ਨਾਲ ਜ਼ਾਹਰ ਹੈ ਤੁਰਕੀ ਦੇ ਸਬੰਧ ਜਿਹੜੇ ਨੇ ਉਹ ਹਿਸਟੋਰੀਕਲ ਨੇ ਔਰ ਇਹ ਵੀ ਕੋਈ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦਾ ਕਰਕੇ 7, 8, 9, 10 ਮਈ ਨੂੰ ਜਿਹੜਾ ਪਿਛਲੇ ਸਾਲ ਜੋ ਇਹਨਾਂ ਨੇ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ, ਡਰੋਨ ਔਰ ਮਿਸਲ ਵਾਰਫੇਅਰ ਜਿਹੜੀ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਥੋਪਣੀ ਚਾਹੀ, ਉਸ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਭਾਰਤ ਦੀ ਸ਼ਿਕਸਤ ਹੋਈ ਔਰ ਇਹ ਭਾਰਤੀ ਮੀਡੀਆ ਨੇ ਖੂਬ ਪ੍ਰਚਾਰਿਆ ਕਿ ਇਹ ਸਾਰੇ ਦੇ ਵਿੱਚ ਚੀਨ, ਅਜ਼ਰਬਾਈਜਾਨ ਔਰ ਤੁਰਕੀ ਨੇ ਜਿਹੜੀ ਹੈ ਖੁੱਲ੍ਹ ਕੇ ਪਾਕਿਸਤਾਨ ਦੀ ਮਦਦ ਕੀਤੀ ਕਿ ਤੁਰਕੀ ਦੇ ਡਰੋਨ ਵੀ, ਅਜ਼ਰਬਾਈਜਾਨ ਦੀ ਮਦਦ ਵੀ ਔਰ ਚਾਈਨਾ ਨੇ ਉਹਨਾਂ ਨੂੰ ਸਾਰਾ ਜਿਹੜਾ ਇੰਟੈਲੀਜੈਂਸ ਔਰ ਜਿਹੜਾ ਸੈਟੇਲਾਈਟ ਰਾਹੀਂ ਪੋਜੀਸ਼ਨਿੰਗ ਔਰ ਦੂਸਰਾ ਕੀਤਾ ਔਰ ਇਹਨਾਂ ਨੇ ਦੋਨਾਂ ਤੋਂ ਹੀ ਹੱਥ ਖਿੱਚ ਲਿਆ। ਇੰਡੀਆ ਨੇ ਅਜ਼ਰਬਾਈਜਾਨ ਤੋਂ ਵੀ ਔਰ ਤੁਰਕੀ ਤੋਂ ਵੀ। ਹੁਣ ਅਜ਼ਰਬਾਈਜਾਨ 'ਚ ਜਦੋਂ ਇਹਨਾਂ ਨੇ ਇੰਡੀਆ ਨੇ ਆਪਣਾ ਨਵਾਂ ਐਂਬੈਸਡਰ 2 ਮਹੀਨੇ ਪਹਿਲਾਂ ਹੀ ਲਾਇਆ ਤੇ ਉਦੋਂ ਮੈਂ ਦੇਖਿਆ ਵੀ ਕਦੇ ਇਹ ਨਾਂ ਨਹੀਂ ਸੀ ਆਉਂਦਾ ਹੁੰਦਾ। ਇਹਨਾਂ ਮੁਲਕਾਂ ਨੂੰ ਤਾਂ ਮੁਲਕ ਨਹੀਂ ਗਿਣਦੇ ਇੰਡੀਆ ਵਾਲੇ ਕਿ ਜੀ ਫਲਾਣਾ ਕੁਮਾਰ, ਨਵੀਨ ਕੁਮਾਰ ਕੇ ਕੀ ਆ ਉਹਨੂੰ ਲਾਇਆ। ਹੁਣ ਇਸੇ ਅਜ਼ਰਬਾਈਜਾਨ 'ਚ ਕੁਝ ਹਫ਼ਤੇ ਪਹਿਲਾਂ ਉਹਨਾਂ ਦੇ ਇੱਕ ਬੜੀ ਪ੍ਰੋਮੀਨੈਂਟ ਸੰਸਥਾ ਵੱਲੋਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਜਿਹੜਾ ਹੈ ਉਹ ਡਿਸਕਸ਼ਨ ਸੈਸ਼ਨ ਕੀਤਾ ਗਿਆ ਜਿਹਦੇ 'ਚ ਕਿ ਖਾਲਿਸਤਾਨ ਦੇ ਮੁੱਦੇ 'ਤੇ ਸਿੱਖ ਜੈਨੋਸਾਈਡ ਔਰ ਖਾਲਿਸਤਾਨ ਦੀ ਮੰਗ ਜਿਹੜੇ ਸਿੱਖ ਨੁਮਾਇੰਦੇ ਨੇ ਕੈਨੇਡਾ ਤੋਂ, ਯੂਰਪ ਤੋਂ, ਉਹਨਾਂ ਨੇ ਜਾ ਕੇ ਐਡਰੈਸ ਕੀਤਾ। ਉਸ ਤੋਂ 2 ਹਫ਼ਤੇ ਬਾਅਦ ਹੀ ਹੋਇਆ ਜੀ ਕਿ ਇੰਡੀਆ ਨੇ ਅਜ਼ਰਬਾਈਜਾਨ ਦੇ ਵਿੱਚ ਆਪਣਾ ਜਿਹੜਾ ਉਹ ਹਾਈ ਕਮਿਸ਼ਨਰ ਲਾ ਦਿੱਤਾ ਹੈ ਕਿ ਦੂਜਾ ਤੀਜਾ। ਸੋ ਮੈਨੂੰ ਇਹ ਲੱਗਾ ਵੀ ਇਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਅਸੀਂ ਇਹਨਾਂ ਨੂੰ ਛਿਟਕਿਆ ਹੋਇਆ ਪਰੇ ਇਹ ਤਾਂ ਹੁਣ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਅਜ਼ਰਬਾਈਜਾਨ ਨਾਲ ਵੀ ਪਾਕਿਸਤਾਨ ਦੇ ਬੜੇ ਡੂੰਘੇ ਸੰਬੰਧ ਨੇ। ਹੁਣ ਤੁਰਕੀ ਨੇ ਤਾਂ ਕੋਈ ਆਪਣੀ ਪੋਜੀਸ਼ਨ ਨਹੀਂ ਬਦਲੀ ਵਿਜ਼ਾ ਵੀ ਪਾਕਿਸਤਾਨ। ਹੁਣ ਇਹੀ ਥੁੱਕਿਆ ਚੱਟ ਰਹੇ ਨੇ ਔਰ ਇਹਨਾਂ ਦੇ ਮੀਡੀਆ ਦੀ ਪ੍ਰਮੁੱਖ ਖਬਰ ਹੈ ਇੰਡੀਆ ਤੁਰਕੀ ਟਾਕਸ ਹਿੰਟ ਐਟ a thaw in bilateral relations. Talks follow consultations with Azerbaijan indicate shift in the New Delhi's position on ties with countries supporting Pakistan. ਕਿ ਇਹ ਦੋਵੇਂ ਹੀ ਮੁਲਕ ਜਿਹੜੇ ਅਜ਼ਰਬਾਈਜਾਨ ਔਰ ਤੁਰਕੀ ਪਾਕਿਸਤਾਨ ਦੇ ਹਮਾਇਤੀ ਸੀ ਔਰ ਭਾਰਤ ਨੇ ਇਹਨਾਂ ਦੇ ਨਾਲ ਡਿਸਟੈਂਸ ਕਰ ਲਿਆ ਸੀ, ਵਪਾਰ ਘਟਾ ਦਿੱਤਾ ਸੀ, ਟੂਰਿਜ਼ਮ ਘਟਾ ਦਿੱਤਾ ਸੀ, ਸਾਰਾ ਇਹ ਜਿਹੜਾ ਹੁਣ ਭਾਰਤ ਆਪਣੀ ਪੋਜੀਸ਼ਨ ਤੋਂ ਪਿੱਛੇ ਹਟ ਰਿਹਾ ਔਰ ਇਹ ਜਿਹੜਾ ਉਹਨਾਂ ਨੇ ਇਸ ਵੇਲੇ ਜਦੋਂ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ
ਤੁਰਕੀ ਦੀ ਡਿਪਟੀ ਮਿਨਿਸਟਰ ਆਫ ਫੋਰਨ ਅਫੇਅਰਸ ਬੈਰਿਸ ਐਕਨਸੀ ਉਹ ਆਪਣੇ ਡੈਲੀਗੇਸ਼ਨ ਦੇ ਨਾਲ ਦਿੱਲੀ ਗਏ ਹੋਏ ਨੇ ਔਰ ਉਹਨਾਂ ਦੇ ਨਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵਿੱਚ ਸੈਕਟਰੀ ਸਿਬਲੀ ਜਾਰਜ ਨੇ ਜਿਹੜੀ ਆ ਉਹ ਮੁਲਾਕਾਤ ਕੀਤੀ। ਇਹ ਗੱਲਬਾਤ 2022 ਦੇ ਵਿੱਚ ਅੰਕਰਾ ਦੇ ਵਿੱਚ ਹੋਈ ਸੀ। ਉਸ ਤੋਂ 4 ਸਾਲ ਬਾਅਦ ਹੀ ਇਹ ਰਿਲੇਸ਼ਨ ਖੁੱਲ੍ਹੇ ਨੇ ਕਿਉਂਕਿ ਇਹ ਟੈਂਸ ਸੀ। ਨੰਬਰ ਆਫ ਸਟੇਟਮੈਂਟ ਜਿਹੜੇ ਤੁਰਕੀ ਦੇ ਪ੍ਰੈਜ਼ੀਡੈਂਟ ਰੀਸੈਪ ਅਰਦੋਗਾਨ ਨੇ ਕਸ਼ਮੀਰ ਤੇ ਦਿੱਤੀਆਂ ਔਰ ਖ਼ਾਸ ਤੌਰ ਤੇ ਪਿਛਲੇ ਲਾਸਟ ਮਈ ਦੇ ਵਿੱਚ ਜਦੋਂ ਤੁਰਕੀ ਨੇ ਮਿਲਟਰੀ ਸਪੋਰਟ ਕੀਤੀ ਪਾਕਿਸਤਾਨ ਨੂੰ ਡਿਊਰਿੰਗ ਦਾ ਆਪਰੇਸ਼ਨ ਸੰਦੂਰ ਔਰ ਹੁਣ ਇਸ ਦੇ ਵਿੱਚ ਇਹ ਆਇਆ ਕਿ ਜੀ ਇਹ ਜਿਹੜੀਆਂ ਕੰਪਰੈਹੈਂਸਿਵ ਡਿਸਕਸ਼ਨਸ ਹੋਈਆਂ ਤੁਰਕੀ ਔਰ ਭਾਰਤ ਦੇ ਵਿੱਚ ਉਹਦੇ 'ਚ ਟ੍ਰੇਡ ਇਨਵੈਸਟਮੈਂਟ ਟੂਰਿਜ਼ਮ ਟੈਕਨੋਲੋਜੀ ਇਨੋਵੇਸ਼ਨ एनर्जी कोऑपरेशन कल्चरल फील्ड्स पीपल टू पीपल टाइज फाइट अगेंस्ट क्रॉस बॉर्डर टैरिज्म ये वो इस दे उत्ते गलबात हुई। फिर उन्होंने कहा जी कि ग्लोबल इशूज़ ते भी गलबात हुई जेडे म्यूचुअल इंटरस्ट दे ने और उहदे च जेड़ा खास तौर ते कि जेहड़ियां स्ट्रेन टाइज सी उहदा कितना नुकसान होया उहदा नतीजा है कि भी ये जेड़ा बहुत सारी जेहड़ी है आपसी ट्रेड दे विच भी फर्क पिया कि 2025 ਦੇ ਵਿੱਚ ਔਰ ਜਿਹੜਾ 2024 ਦੇ ਮੁਕਾਬਲੇ ਦੇ ਉੱਤੇ ਜਿਹੜਾ 36% ਡ੍ਰੌਪ ਹੋਇਆ ਟੂਰਿਸਟ ਜਿਹੜੇ ਇੰਡੀਆ ਦੇ ਉੱਥੇ ਜਾਂਦੇ ਸੀ ਉਹ ਨਹੀਂ ਗਏ ਔਰ ਇਸੇ ਤਰ੍ਹਾਂ ਟੂਰਿਸਟ ਨੰਬਰਸ ਜਿਹੜੇ ਉਹ ਤਾਂ ਘਟੇ ਨਾਲ ਦੀ ਨਾਲ ਜਿਹੜਾ 16% ਟ੍ਰੇਡ 'ਚ ਵੀ ਫਰਕ ਪਿਆ ਜਿਹੜਾ ਕਿ 2025 ਦੇ ਵਿੱਚ ਜਿਹੜਾ ਉਹ ਸਿਰਫ ਜਿਹੜਾ ਉਹ 10.4 ਮਿਲੀਅਨ ਸੀ ਉਹ ਹੁਣ ਘਟ ਕੇ ਜਿਹੜਾ ਇਸ ਤੋਂ ਵੀ ਜਿਹੜਾ ਬਹੁਤ ਥੱਲੇ ਚਲਾ ਗਿਆ 16% ਜਿਹੜਾ ਔਰ ਉਹ 'ਚ ਉਹਨਾਂ ਨੇ ਕਿਹਾ ਇਟਸ ਟਾਈਮ ਫॉर ਤੁਰਕੀ ਐਂਡ ਇੰਡੀਆ ਟੂ ਬ੍ਰੋਡਨ ਦਾ ਸਕੋਪ ਆਫ ਇਕਨੋਮਿਕ ਐਂਗੇਜਮੈਂਟਸ ਐਂਡ ਬਰੀਥ ਨਿਊ ਲਾਈਫ ਇਨਟੂ ਦਾ ਡਿਪਲੋਮੈਟਿਕ ਰਿਲੇਸ਼ਨਸ ਕਿ ਜੀ ਹੁਣ ਜਿਹੜਾ ਉਹ ਦੁਨੀਆ ਬਦਲ ਗਈ ਹੈ। ਠੀਕ ਹੈ ਸਾਡੇ ਗੁੱਸੇ ਗਿੱਲੇ ਵੀ ਨੇ ਲੇਕਿਨ ਅਸੀਂ ਆਪਣਾ ਟ੍ਰੇਡ ਔਰ ਦੂਸਰੇ ਨੂੰ ਅੱਗੇ ਵਧਾਉਣਾ ਸੋ ਇਹਨੂੰ ਕਹਿੰਦੇ ਨੇ ਥੁੱਕ ਕੇ ਚੱਟਣਾ ਤੇ ਨਾ ਤੁਰਕੀ ਨੂੰ ਕੋਈ ਭੁਲੇਖਾ ਹੈ ਨਾ ਅਜ਼ਰਬਾਈਜਾਨ ਨੂੰ ਕੋਈ ਭੁਲੇਖਾ ਵੀ ਇਹਨਾਂ ਦੀ ਜਿਹੜੀ ਹੈ ਉਹ ਵਿਚਾਰਧਾਰਾ ਕੀ ਹੈ ਹਿੰਦੂਤਵਾ ਦਾ ਏਜੰਡਾ ਕੀ ਹੈ ਔਰ ਜੋ ਕੁਛ ਅਕਲੀਅਤਾਂ ਦੇ ਨਾਲ 20 ਕਰੋੜ ਮੁਸਲਮਾਨਾਂ ਦੇ ਨਾਲ ਸਿੱਖਾਂ ਦੇ ਨਾਲ ਬੋਧੀਆਂ ਜੈਨੀਆਂ ਦੇ ਨਾਲ ਔਰ ਦਲਿਤਾਂ ਦੇ ਨਾਲ ਕਰ ਰਹੇ ਨੇ। ਮੇਰਾ ਖਿਆਲ ਹੈ ਕਿ ਵੀ ਇਹ ਸਾਰੇ ਇਹ ਠੀਕ ਹੈ ਟ੍ਰੇਡ ਆਪਣੀ ਥਾਂ ਹਰ ਮੁਲਕ ਨੂੰ ਟ੍ਰੇਡ ਵਪਾਰ ਵੀ ਚਾਹੀਦਾ ਹੈ ਲੇਕਿਨ ਇਹ ਹੁਣ ਭਾਰਤ ਹੀ ਬੈਕਫੁੱਟ ਤੇ ਗਿਆ ਹੈ। ਕੋਈ ਤੁਰਕੀ ਹੈ ਜਾਂ ਅਜ਼ਰਬਾਈਜਾਨ ਨੇ ਆਪਣੀ ਪੋਜੀਸ਼ਨ ਪਾਕਿਸਤਾਨ ਪ੍ਰਤੀ ਕੋਈ ਬਦਲੀ ਨਹੀਂ ਹੈ। ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਰਹਿਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਓਂਕਾਰ ਸਿੰਘ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਹੰਮਦ ਇਮਰਾਨ ਜੀ ਵੀ ਔਰ ਇਸੇ ਤਰ੍ਹਾਂ ਉਹ ਸਾਨੂੰ ਅਸਲਾਮ ਅਲੈਕਮ ਕਹਿੰਦੇ ਨੇ ਐਂਡ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸੋਨਮਾਲ ਜੀ ਵੀ ਔਰ ਬਸਰਾ ਜੀ ਵੀ और फिर इस तरह गुरप्रीत सिंह गोल्डी जी भी और नासर चौधरी जी भी मोहम्मद याकूब जी भी कहते लाहौर वाला बिलाल नहीं आ रहा रब खैर करे या वी मिस हिम बिजी होने ने हाँ जी काफ़ी टाइम हो गया। टोनी ढींडसा जी भी और फिर इस तरह शरदा सिंह जी मोहम्मद याकूब जी फिर कहते कि जरा बैठकर हक यहाँ कहते बैठकर हक सच बोलना बड़ी गल है और डॉक्टर साहब मैं आपको खड़े होके कहने सल्यूट करता हूँ और होप वी विल गेट आउट खालिस्तान वेरी सून। और फिर इसे कहते ने कि या बहुत बड़ा पागल है पागल का बच्चा है समझ तो गए होंगे आप। और कहते डॉक्टर साहब इस सब में इंडिया की क्या खबर है वो तो हम आप लोगों को सुना रोज सुना देंगे। हाँ जी याकूब कले जी और फिर इस तरह शायद ਜਿਹੜੇ ਜਵਾਦ ਜੀ ਉਹ ਵੀ ਕਹਿੰਦੇ ਵਰਲਡ ਸ਼ੁੱਡ ਬੀ ਥਿੰਕ ਸੀਰੀਅਸਲੀ ਅਬਾਊਟ ਈਜ਼ੀਲੀ ਬਿਕੋਜ਼ ਇਟਸ ਐਕਸਪਲੋਰਰ ਔਰ ਹਾਂ ਨਹੀਂ ਮੇਰਾ ਖਿਆਲ ਹੈ ਵੀ ਇਹ ਸਾਰੇ ਜੰਗ ਤੋਂ ਬਾਅਦ ਇਜ਼ਰਾਈਲ ਦੇ ਖਿਲਾਫ ਕਾਫੀ ਈਵਨ ਵਿਦਨ ਅਮਰੀਕਾ ਵੀ ਅਸੀਂ ਇੰਡੀਪੈਂਡੈਂਟ ਲੋਕਾਂ ਵੱਲੋਂ ਵੀ ਦੇਖਦੇ ਉਹ ਸਮਝ ਗਿਆ ਨਾ ਕਿ ਵੀ ਇਹ ਜ਼ਾਓਨਿਸਟ ਏਜੰਡਾ ਜਿਹੜਾ ਉਹ ਕੀ ਹੈ ਉਹ ਇਹ ਨਫ਼ਰਤ ਤੇ ਮਬਨੀ ਹੈ। ਬਰਲੀਨ ਜਿਹੜੇ ਪਿੰਦਰ ਜੀ ਵੀ ਉਹ ਵੀ ਫਿਰ ਇਸੇ ਤਰ੍ਹਾਂ ਨੌਫਰ ਜਿਹੜੇ ਨੇ ਉਹ ਵੀ ਔਰ ਫਿਰ ਇਸੇ ਤਰ੍ਹਾਂ ਸ਼ਰਦਾ ਜਿਹੜੇ ਨੇ
ਸ਼ਾਹਜਹਾਂ ਜਾਵੇਦ ਜੀ ਕਹਿੰਦੇ ਨਾਓ ਮੋਦੀ ਭਗਤ ਜੀ ਇਜ਼ ਫਰੋਮ ਪਾਕਿਸਤਾਨ ਐਜ਼ ਮੀਡੀਏਟਰ ਐਂਡ ਫੈਸਿਲਿਟੇਟਰ ਹਾਂ ਬਿਲਕੁਲ। ਔਰ ਫਿਰ ਇਸ ਤਰ੍ਹਾਂ ਸੋਨੂੰ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲਵ ਫਰੋਮ ਕੁਵੈਤ ਬੋਥ ਆਫ ਯੂ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਲਕਬ ਬਾਜਵਾ ਜੀ ਵੀ ਕਹਿੰਦੇ ਨੇ ਸਾਨੂੰ ਸਲਾਮ ਕਹਿੰਦੇ ਨੇ। ਔਰ ਫਿਰ ਵਾਲੇਕੁਮ ਸਲਾਮ, ਅਦੀਨ ਜਿਹੜੇ ਨੇ ਰਾਈਟ ਗੁੱਡ ਇਨਫੋਰਮੇਸ਼ਨ ਥੈਂਕਸ। ਐਂਡ ਫਿਰ ਕਹਿੰਦੇ ਨੇ ਪਾਕਿस्तान ਨੇ काम करके कहते दिखाया है दुनिया कहती है कि ईरान एंड पाकिस्तान जिंदाबाद। और ਜ਼ਬਰਦਸਤ ਉਹਨਾਂ ਦੀ ਇਹ ਪ੍ਰਾਪਤੀ ਹੈ। ਸੈਪੀ ਜਿਹੜੇ ਕੰਗ ਨੇ ਉਹ ਵੀ ਕਹਿੰਦੇ ਕੁਝ ਨਹੀਂ ਹੋਣਾ ਸੀਜ਼ ਫਾਇਰ ਦੁਬਾਰਾ ਵਾਰ ਲਈ ਕਹਿੰਦੇ ਤਿਆਰ ਹੋ ਜਾਓ। ਦੇਖੋ ਕੁਝ ਵੀ ਹੋ ਸਕਦਾ ਹੈ ਬਟ ਹੋਪਫੁਲੀ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਵੀ ਇਹ ਜਿਹੜੀ ਗੱਲਬਾਤ 10 ਅਪ੍ਰੈਲ ਤੋਂ ਇਸਲਾਮਾਬਾਦ ਡਾਇਲੌਗ ਹੈ ਇਹ ਕਾਮਯਾਬ ਹੋਏ, ਅਦਰਵਾਈਜ਼ ਜੰਗ ਤਾਂ ਤਬਾਹੀ ਦਾ ਨਾਂ ਹੀ ਹੁੰਦਾ। ਇੰਦਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਸਿਪੇ ਕੰਗ ਜੀ ਕਹਿੰਦੇ ਨੇ ਕਿ ਇੰਡੀਆ ਨੇ ਇਨ 5 ਵੀਕਸ ਵਿੱਚ ਕਹਿੰਦੇ ਨੇ ਕਿ $50 ਬਿਲੀਅਨ ਲੂਜ਼ ਕੀਤਾ ਹੈ। ਨਜ਼ਰ ਰੱਖਣੀ ਚਾਹੀਦੀ ਹੈ ਕਿ ਇੰਡੀਆ ਡਿਸਟੇਬਲ ਕਦੋਂ ਹੁੰਦਾ ਹੈ ਤਾਂ ਕਿ ਖਾਲਿਸਤਾਨ ਬਾਰੇ ਕੁਝ ਕੰਮ ਕੀਤਾ ਜਾ ਸਕੇ। और फिर कहते कि अल्लाह आपको सलामत रखे और अल्लाह करे कि खालिस्तान जल्दी बन जाए, अल्लाह आपको खुश रखे। बहुत शुक्रिया, आमीन, बहुत मेहरबानी। माई पलविंदर सिंह जी भी फतेह बुलाते ने। और फिर शाहजद जवाब जी कहते कि इंडिया इन हिज स्टेटमेंट इवन नॉट मैंशनड द नेम ऑफ पार्टीज। और यही है ना शरीकां दे ढिड च सूल यही हुंदा है। या वी डिस्कस एंड बसरा जी भी कहते हैं डॉक्टर साहब एंड सिस्टर when viewers do more comments and more like than our live will shared and go for। देखो ਅਸੀਂ ਕੋਸ਼ਿਸ਼ ਕਰਦੇ ਹਾਂ, ਬੇਸ਼ੱਕ ਕਈ ਵਾਰ ਬਹੁਤ ਵਾਰੀ ਉਹ ਸੈਲੂਟੇਸ਼ਨ ਹੀ ਹੁੰਦੀ ਹੈ ਲੇਕਿਨ ਅਸੀਂ ਰੈਕਗਨਾਈਜ਼ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪ੍ਰੋਡਕਟਿਵ ਇਨਪੁਟ ਮਿਲੇ। ਉਹਦੇ ਤੇ ਅਸੀਂ ਜ਼ਰੂਰ ਜਿਹੜਾ ਜੇ ਤੁਸੀਂ ਲਿਖਤ ਦੇ ਵਿੱਚ ਭੇਜੋ ਤੇ ਉਹਨੂੰ ਅਸੀਂ ਵੀ ਡਿਸਕਸ ਕਰਦੇ ਹਾਂ। ਜਿਹੜੀਆਂ ਈਮੇਲ ਸਾਨੂੰ ਮਿਲਦੀਆਂ ਨੇ ਹਫਤੇ 'ਚ ਇੱਕ ਅੱਧ ਵਾਰ ਜ਼ਰੂਰ। ਕੋਰ ਜਿਹੜੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੁਰੂ ਘਰ ਆਉਣਾ ਠੀਕ ਹੈ, ਉੱਥੇ ਖੜੇ ਹੋ ਕੇ ਕਹਿਣਾ ਕਿ ਅਮਰੀਕਾ ਤੇ 100 ਗੁਣਾ ਵੱਡਾ ਹਮਲਾ ਕਰਨਗੇ ਇਹ ਬਹੁਤ ਮਾੜਾ। ਹਾਂ ਭੈਣ ਜੀ ਤੁਸੀਂ ਠੀਕ ਕਹਿ ਰਹੇ ਹੋ। ਮੈਂ ਸਮਝਦਾ ਕਿ ਵੀ ਜੇ ਉਹ ਇਨਵਾਈਟ ਕਰਨ ਆਏ ਨੇ ਫੰਕਸ਼ਨ ਤੇ ਕੋਈ ਵੀ ਪੋਲੀਟੀਕਲ ਸਟੇਟਮੈਂਟ ਦਰਬਾਰ ਸਾਹਿਬ ਦੀ ਹਦੂਦ ਜਾਂ ਉਸ ਵੇਲੇ ਬਣਦੀ ਨਹੀਂ ਹੈ, ਇਹ ਕੰਡੈਮਨੇਬਲ ਹੈ। ਔਰ ਫਿਰ ਜਿਹੜੇ ਮੂਨ MK ਜਿਹੜੇ ਨੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਨੂੰ ਮੇਰਾ ਕਹਿੰਦੇ ਸਲਾਮ ਕਹਿ ਦਿਓ। ਸਲਾਮ ਸਲਾਮ। ਸਾਡੇ ਵੀਰ ਮਤੀਨ ਜੀ ਜਿਹੜੇ ਲੰਬਾ ਵਕਤ ਸਾਡੇ ਇੱਥੇ ਸਾਊਂਡ ਵਿਊ ਰਹੇ, ਉਹਨਾਂ ਦਾ WhatsApp ਦੇ ਉੱਤੇ ਮੈਸੇਜ ਹੈ ਕਿ ਆਈ ਸਟਿਲ ਵਾਚ ਦਾ ਸ਼ੋ ਐਂਡ ਵੀ ਮਿਸ ਹਿਮ ਓਵਰ ਹੇਅਰ ਆਲਸੋ। ਸੋ ਪਾਲ ਸਿੰਘ ਜਿਹੜੇ ਹੈਗੇ ਨੇ ਸਾਡੇ ਕੋਲ TV 84 USA ਦੇ, ਉੱਥੇ ਵੀ ਆਪਾਂ ਕਮੈਂਟ ਜਿਹੜੇ ਸ਼ੇਅਰ ਕਰਨ ਜਾ ਰਹੇ ਆਪਣੇ। ਸੋ ਪਾਲ ਸਿੰਘ ਜਿਹੜੇ ਨੇ ਗਰੇਵਾਲ ਉਹ ਵੀ ਜਿਹੜੇ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ ਵੀ, ਗੁਰਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਗੁਰਵਿੰਦਰ ਮਾਨ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਕੁਲਵਿੰਦਰ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ, ਜਸਵੀਰ ਸਿੰਘ ਜੀ ਵੀ, ਸਿੱਖ ਸਟੈਂਡ ਵਿਦ ਅਮਰੀਕਾ। ਔਰ ਫਿਰ ਇਸ ਤਰ੍ਹਾਂ ਜਸਵੀਰ ਸਿੰਘ ਕਹਿੰਦੇ ਸਿੱਖਾਂ ਦੇ ਦਿੱਲੀ ਕਤਲੇਆਮ ਤੇ ਰਾਨੀ ਕਿਹੜੀ ਗੁਫਾ 'ਚ ਲੁਕੇ ਸੀ, ਉਸ ਗੁਫਾ ਦਾ ਨਾਂ ਦੱਸੋ। ਕੁਲਜੀਤ ਸਿੰਘ ਜੀ ਵੀ ਔਰ ਪਰਮਜੀਤ ਸਿੰਘ ਜੀ, ਪੰਜਾਬ ਹਾਲ ਖਾਲਿਸਤਾਨ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰੇ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।